ਸੀ ਕਿ ਮੈਂ ਉਹ ਪਿੰਡ ਜਾ ਕੇ ਦੇਖਾਂ ਜਿੱਥੇ ਮੇਰੇ ਦਾਦਾ ਜੀ ਤੇ ਮੇਰੇ ਡੈਡੀ ਜੀ ਤਾਏ ਚਾਚਾ ਜੀ ਨੇ। ਅੱਜ ਮੈਂ ਬਹੁਤ ਐਕਸਾਈਟਡ ਹਾਂ ਕਿ ਮੈਂ ਸਿੱਖ ਪਹੁੰਚਦਾ ਉੱਥੇ ਦੇਖਾਂ। ਸਕੂਲ ਵੀ ਦੇਖਿਆ, ਬਹੁਤ ਅੱਛਾ ਲੱਗਿਆ ਜੀ। मैं बहुत एक्साइटेड सी जी, मेरे दिल में बहुत खुशी हो रही है। खुशी विच मैं बहुत ज़्यादा महसूस कर रही हूँ इस टाइम जी। मैं अपने दादे ते डैडी के घर में खुश हाँ कि मैं अपने डैडी जन्म स्थान पर पहुँची। ओपन करते होंगे अपने हत्थों के नाल उन्होंने यह किया होना, बंद खोलिया होना। ਇੱਥੇ ਡੇੜੀ ਹੁੰਦੀ ਸੀ ਤਾਂ ਕਾਫੀ ਤੀਰ ਬੜਾ ਖਰਾ ਹੁੰਦਾ ਸੀਗਾ। ਲੋਕਾਂ ਨੂੰ ਦੇ ਦੇ ਡੈਡੀ ਦਾ ਘਰ ਸੀ, ਉਹਨਾਂ ਨੇ ਡਿਵਾਈਡ ਕਰਕੇ ਉੱਥੇ ਲੋਕਾਂ ਨੂੰ ਡਿਵਾਈਡ ਕੀਤਾ।
ਹਾਂਜੀ ਮੇਰੀ ਬਹੁਤ ਤਮੰਨਾ ਸੀਗੀ ਦੇਖਣ ਦੀ। ਹਾਂਜੀ ਸਕੂਲ ਵੀ ਦੇਖਿਆ, ਬਹੁਤ ਅੱਛਾ ਲੱਗਿਆ ਜੀ। ਜੀ ਤੁਸੀਂ? ਬਹੁਤ ਵਧੀਆ ਲੱਗ ਰਿਹਾ ਜੀ, ਮਹਿਸੂਸ ਕਰ ਰਹੇ ਹਾਂ ਉਸ ਟਾਈਮ ਦਾ ਜਦੋਂ ਪੜ੍ਹਦੇ ਹੁੰਦੇ ਸੀ ਉਹ ਵੀ ਉਹ ਰਾਹਾਂ 'ਚ ਗੁਜ਼ਰਦੇ ਰਹੇ ਨੇ ਤੇ ਗੁੱਡ ਫੀਲ ਕਰ ਰਹੇ ਹਾਂ। ਚਲੋ ਬਾਕੀ ਹੁਣ ਗਾਹਾਂ ਅੱਗੇ ਜਾ ਕੇ ਘਰ ਦੇਖਦੇ ਹਾਂ ਜੀ, ਘਰ ਦੇ ਵਿੱਚ ਦੇਖਦੇ ਹਾਂ ਪੁਰਾਣੀਆਂ ਯਾਦਾਂ ਉਹਨਾਂ ਦੀਆਂ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਹੈ? ਕੀ ਨਾਂ ਤੁਹਾਡਾ? ਬਲਜਿੰਦਰ ਕੌਰ ਜੀ। ਕਿਵੇਂ ਅੱਜ ਪਹੁੰਚ ਗਏ 94 'ਚ? ਇਹ ਕਿੰਨਾ ਕੌਣ ਨੇ ਤੁਹਾਡੇ, ਕਿਹਦਾ ਪਿੰਡ ਹੈ? 94 ਚ ਮੇਰੇ ਡੈਡੀ ਬੋਰਨ ਹੋਏ ਆ ਜੀ। ਉਹਨਾਂ ਦੇ ਮੈਂ ਬਹੁਤ ਐਕਸਾਈਟਡ ਸੀ ਜੀ, ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਖੁਸ਼ੀ ਵਿੱਚ ਮੈਂ ਬਹੁਤ ਜ਼ਿਆਦਾ ਮਹਿਸੂਸ ਕਰ ਰਹੀ ਹਾਂ ਉਸ ਟਾਈਮ ਵੀ ਮੈਂ ਆਪਣੇ ਦਾਦੇ ਤੇ ਡੈਡੀ ਦੇ ਘਰ ਵਿੱਚ ਐਂਟਰ ਹੋ ਰਹੀ ਹਾਂ। ਉਸ ਪਿੰਡ 'ਚ ਹੈ? ਉਸ ਪਿੰਡ ਵਿੱਚ ਆਈ ਹਾਂ ਜੀ। ਉਹ ਹੈ ਕਿੰਨੀ ਦੇਰ ਹੋਈ ਉਹਨਾਂ ਨੂੰ ਡੈਥ ਹੋਈ ਨੂੰ? ਉਹਨਾਂ ਨੂੰ ਡੈਥ ਹੋਈ ਤਾਂ ਜੀ 7-8 ਸਾਲ ਹੋ ਗਏ। ਦੱਸਦੇ ਹੁੰਦੇ ਸੀ ਤੁਹਾਨੂੰ ਪਿੰਡ ਬਾਰੇ? ਹਾਂਜੀ ਥੋੜਾ ਥੋੜਾ ਦੱਸਦੇ ਹੁੰਦੇ ਸੀ। ਐਕਸਾਈਟਮੈਂਟ ਪੂਰੀ ਹੁਣ ਪਿੰਡ ਆ ਗਈ? ਹਾਂਜੀ ਬਹੁਤ ਜ਼ਿਆਦਾ ਹੈ ਜੀ। ਹਾਂ ਤੇ ਹੁਣ ਉਹ ਘਰ ਹੀ ਆ ਲੱਗ ਹੀ ਆ ਜਿੱਥੇ ਤੁਹਾਡਾ ਹੀ ਘਰ ਸੀ ਪਹਿਲਾਂ, ਉਸ ਜਗ੍ਹਾ ਤੇ ਆਪਾਂ ਖਲੋਤੇ ਹਾਂ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਮਹਿਸੂਸ ਹੋ ਰਿਹਾ ਹੈ, ਦੱਸ ਨਹੀਂ ਸਕਦੀ ਹਾਂ ਕਿੰਨੀ ਖੁਸ਼ ਹਾਂ ਇਸ time। ਦਿਲ ਨੂੰ ਵੀ ਖੁਸ਼ ਹੋ ਰਿਹਾ। ਸਾਰੀ ਗੱਲ ਇਹ ਫੀਲਿੰਗਸ ਜਿਹੜੀਆਂ ਨੇ ਨਾ, ਜੇ ਥਰਡ ਪਰਸਨ ਜਿਹੜਾ ਉਹ ਮਹਿਸੂਸ ਨਹੀਂ ਕਰ ਸਕਦਾ। ਮੈਂ ਹੀ ਮਹਿਸੂਸ ਕਰ ਰਹੀ ਹਾਂ, ਮੈਨੂੰ ਪਤਾ ਹੈ। ਹਾਂਜੀ ਬਹੁਤ ਲੱਕੀ ਹਾਂ ਜੀ ਮੈਂ ਅੱਜ। ਮੈਂ ਪਹੁੰਚੀ ਹਾਂ ਆਪਣੇ ਦਾਦੇ ਤੇ ਆਪਣੇ ਤਾਏ ਚਾਚਾ ਜੀ ਤੇ ਆਪਣੇ ਡੈਡੀ ਦੇ ਪਿੰਡ ਵਿੱਚ। ਸਾਡੀ ਸਾਰੀ ਫੈਮਿਲੀ ਚੋਂ ਜੀ ਫਸਟ ਪਰਸਨ ਆ। ਪਹਿਲਾਂ ਹੀ ਹੈਗੀ ਇਹ ਜਿਹੜੀ 72 ਸਾਲ ਬਾਅਦ ਇਸ ਪਿੰਡ 'ਚ ਆਈ ਆ ਤੇ ਮਤਲਬ ਕਿ ਵੀ ਫਸਟ ਟਾਈਮ ਕੋਈ ਨਾ ਫੈਮਿਲੀ 'ਚੋਂ ਜਦੇ ਗਏ ਨੇ, ਛੱਡ ਕੇ ਤੇ ਪਹਿਲੀ ਵਾਰ ਆਏ। ਤੁਹਾਡੀ ਮਿਹਰਬਾਨੀ ਹੈ ਜੀ, ਤੁਹਾਨੂੰ ਅਸੀਂ YouTube ਤੇ ਫੋਲੋ ਕਰਦੇ ਸੀ, ਦੇਖੀਆਂ ਤਾਂ ਤੁਹਾਡੇ ਤੱਕ ਪਹੁੰਚ ਹੋਈ ਜੀ, ਤਾਂ ਅਸੀਂ ਇੱਥੇ ਪਹੁੰਚੇ। ਹਾਂ ਆਪਾਂ ਕੋਸ਼ਿਸ਼ ਕਰੀ ਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਨਾ ਇੱਕ ਦੂਜੇ ਨਾਲ ਜੁੜਨ, ਤੇ ਫਿਰ ਹੀ ਇਹ ਜਿਹੜੀਆਂ ਨਫ਼ਰਤਾਂ ਦੂਰੀਆਂ ਹੈ ਜੀ ਇਹ ਮੁੱਕਣੀਆਂ। ਅਦਰਵਾਈਜ਼ ਜਿੰਨੀ ਦੂਰ ਰਵਾਂਗੇ ਇੱਕ ਦੂਜੇ ਤੋਂ, ਤੇ ਉਹ ਗੁਮਾਨ, ਉਹ ਗੱਲਾਂ, ਉਹ ਜ਼ਿਹਨੀ ਤਫਰਕੇ ਉਹ ਵਿੱਚ ਹੀ ਰਹਿਣੇ ਜਿਹਨਾਂ ਦੇ ਵਿੱਚ। ਜਦੋਂ ਤੋਂ ਅਸੀਂ ਐਂਟਰ ਹੋਏ ਆ ਪਿੰਡ ਦੇ ਵਿੱਚ, ਮੈਨੂੰ ਤਾਂ ਉਦੋਂ ਕੁਛ ਆਪਣਾ ਮਹਿਸੂਸ ਹੋਣ ਲੱਗ ਗਿਆ ਸੀ। ਕੁਦਰਤੀ ਤੌਰ ਤੇ ਪਤਾ ਨਹੀਂ, ਐਂ ਲੱਗ ਰਿਹਾ ਸੀ ਕਿ ਮੈਂ ਆਪਦੇ ਹੀ ਪਿੰਡ ਜਾ ਰਹੀ ਹਾਂ। ਐਂ ਨਹੀਂ ਲੱਗ ਰਿਹਾ ਸੀ ਕਿ ਮੈਂ ਪਾਕਿਸਤਾਨ ਆਈ ਹਾਂ। ਚਲੋ ਹੁਣ ਉਹ ਘਰ ਵੀ ਚੱਲਦੇ ਆ, ਤੇ ਉਹ ਜਿਹੜੇ ਘਰ 'ਚ ਲੋਕ ਰਹਿੰਦੇ ਉਹਨਾਂ ਨੂੰ ਵੀ ਮਿਲਦੇ ਆ, ਹਾਂਜੀ ਜ਼ਰੂਰ। ਤੇ ਉਹਨਾਂ ਨਾਲ ਵੀ ਗੱਲਬਾਤ ਆਪਾਂ ਜਿਹੜੀ ਕਰਦੇ ਹਾਂ।
ਕਿ ਮੈਂ ਆਪਣੇ ਡੈਡੀ ਦੇ ਜਨਮ ਸਥਾਨ ਤੇ ਪਹੁੰਚੀ ਹਾਂ। ਤੁਹਾਡੇ ਨਾਲ ਆਉਂਦੇ ਹੋ ਰਹੀ ਹੈ। ਲੱਕੀ ਹੋ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲਿਆ, ਨਹੀਂ ਤਾਂ ਬਹੁਤ ਘੱਟ ਲੋਕਾਂ ਨੂੰ ਮਿਲਦਾ। ਉਦੋਂ ਮੈਨੂੰ ਬਹੁਤ ਲੱਗਦਾ ਸੀ ਕਿ ਮੈਂ ਦੇਖ ਵੀ ਸਕਾਂਗੀ, ਮੈਂ ਜਾ ਵੀ ਸਕਾਂਗੀ ਉੱਥੇ, ਤੇ ਯਾਰ ਮੈਂ ਸਰਪ੍ਰਾਈਜ਼ ਆ ਬਹੁਤ ਵੀ ਮੈਂ ਪਹੁੰਚ ਗਈ ਇੱਥੇ। ਮੈਂ ਹਮੇਸ਼ਾ ਕਹਿੰਦੀ ਸੀ ਜਦੋਂ ਮੈਂ ਇਹਨਾਂ ਦੀਆਂ ਵੀਡੀਓ ਦੇਖਦੀ ਸੀ ਨਾ ਢਿੱਲੋਂ ਭਾਜੀ ਦੀਆਂ, ਤਾਂ ਮੈਂ ਇਹਨਾਂ ਨੂੰ ਇਹੀ ਕੁਐਸਚਨ ਕਰਦੀ ਸੀ ਕਿ ਉਹ ਵੀ ਦਿਨ ਆਊਗਾ ਕਿ ਤੁਸੀਂ ਮੈਨੂੰ ਮੇਰੇ ਡੈਡੀ ਦੀ ਜਗ੍ਹਾ ਵੀ ਦਿਖਾ ਕੇ ਲਿਆਓਗੇ ਜਿੱਥੇ ਉਹ ਖੇਡਦੇ ਸੀ, ਜਿੱਥੇ ਉਹ ਜੰਮੇ ਆ, ਜਿੱਥੇ ਉਹ ਪੜ੍ਹੇ ਨੇ, ਮੇਰੇ ਦਾਦਾ ਜੀ ਹੁਣੀ, ਮੇਰੇ ਭੂਆ ਜੀ ਹੁਣੀ ਸਾਰੇ। ਤਾਂ ਇਹ ਕਹਿੰਦੇ ਸੀ ਮੈਂ ਪੂਰੀ ਕੋਸ਼ਿਸ਼ ਕਰੂੰ ਤੈਨੂੰ ਦਿਖਾऊं, ਪਰ ਮੈਂ ਸਰਪ੍ਰਾਈਜ਼ ਆ ਵੀ ਮੈਨੂੰ ਲੈ ਆਇਆ ਅੱਜ ਬਹੁਤ ਜ਼ਿਆਦਾ ਲਾਈਫ ਵਿੱਚ। ਮੇਰਾ ਬਹੁਤ ਵੱਡਾ ਟਾਈਮ ਆ ਮੇਰੇ ਲਈ। ਜਿਹਨੂੰ ਮੇਰੇ ਭੂਆ ਜੀ ਟੱਸਦੇ ਚਲੇ ਗਏ ਜੀ, ਜਿਨ੍ਹਾਂ ਨੇ ਸਾਨੂੰ ਇਹ ਸਾਰਾ ਕੁਝ ਦੱਸਿਆ ਸੀ, ਕਿਉਂਕਿ ਮੇਰੇ ਡੈਡੀ ਦੀ ਡੈਥ ਹੋ ਗਈ ਪਹਿਲਾਂ, ਭੂਆ ਜੀ ਦੀ ਬਾਅਦ 'ਚ ਹੋਈ, ਤਾਂ ਉਹਨਾਂ ਨੇ ਮੈਨੂੰ ਇਹ ਸਾਰਾ ਕੁਝ ਦੱਸਿਆ ਸੀ। ਉਹ ਕਹਿੰਦੇ ਸੀ ਕਿ ਮੈਂ ਵੀ ਜਾਣਾ ਚਾਹੁੰਦੀ ਹਾਂ, ਤੇ ਉਹਨਾਂ ਨੇ ਕਿਹਾ ਸੀ ਆਪਾਂ ਚੱਲਾਂਗੇ, ਪਰ ਮੈਂ ਮਰਜ਼ੀ ਨਹੀਂ ਸੀ, ਤਾਂ ਉਹ ਤੁਸੀਂ ਅੱਜ ਉਸੇ ਜਗ੍ਹਾ ਤੇ ਬੈਠੇ ਹੋ। ਮੈਂ ਉਸੇ ਜਗ੍ਹਾ, ਮੈਨੂੰ ਸਾਰੀਆਂ ਗੱਲਾਂ ਯਾਦ ਆ ਰਹੀਆਂ ਜੋ ਮੈਨੂੰ ਉਹਨਾਂ ਨੇ ਦੱਸੀਆਂ ਸੀ। ਅਸੀਂ ਇੱਦਾਂ ਕਰਦੇ ਸੀ, ਉੱਥੇ ਅਸੀਂ ਟਾਂਗੇ ਤੇ ਪੜ੍ਹਨ ਜਾਂਦੇ ਸੀ, ਤੇ ਸਾਰਾ ਕੁਛ ਮੈਨੂੰ ਉਹੀ ਯਾਦ ਆ ਰਿਹਾ। ਜਦੋਂ ਮੈਂ ਪਿੰਡ ਦੀ ਵਿੱਚ ਬਣੀ ਹਾਂ, ਮੈਨੂੰ ਐਂ ਫੀਲ ਹੋ ਰਿਹਾ ਸੀ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਫੀਲ ਅੰਦਰੋਂ ਕੀ ਕਹਾਂ, ਮੈਂ ਕਿੰਨਾ ਵਧੀਆ ਫੀਲ ਕਰ ਰਹੀ ਹਾਂ। ਕਰਦੇ ਹੋਣਗੇ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਇਹ ਕੀਤਾ ਹੋਣਾ, ਬੰਦ ਖੋਲਿਆ ਹੋਣਾ। ਰਸੋਈ ਸੀ ਜਿੱਥੇ ਕੁਛ ਮਾੜਾ ਜਿਹਾ ਇਹ ਜਗ੍ਹਾ ਤੇ ਜੀ ਇੱਥੇ ਸੀ ਇੱਥੇ ਰਸੋਈ ਹੁੰਦੀ ਸੀ, ਹਾਂਜੀ ਜਦੋਂ ਤੇ ਇੱਥੇ ਡੇੜੀ ਹੁੰਦੀ ਸੀ, ਤੇ ਕਾਫੀ ਸਟੀਲ ਬੜਾ ਸਾਰਾ ਹੁੰਦਾ ਸੀਗਾ। ਅੱਛਾ ਜੀ, ਹਾਂ ਇੱਥੇ ਰਸੋਈ ਹੁੰਦੀ ਸੀ, ਇੱਥੇ ਕਿਚਨ ਵਗੈਰਾ ਜੇ ਉਹ ਬਣਿਆ ਹੁੰਦਾ ਸੀਗਾ। ਹਾਂਜੀ। ਉਦੋਂ ਮੈਂ ਵੀ ਸਮਝ ਲਓ ਕਿ ਐਸ ਬੱਚੇ ਵਾਂਗੂ ਸੀਗਾ। ਹਾਂਜੀ ਜਦੋਂ ਤੁਸੀਂ ਇਸ ਘਰ ਚ ਆਏ ਹਾਂਜੀ, ਵੀ ਉੱਥੇ ਰਸੋਈ ਸੀ, ਇੱਥੇ ਹੁੰਦੀ ਸੀ ਇੱਕ ਡੇੜੀ, ਉਹਦੇ ਉੱਤੇ ਕਾਫੀ ਸਟੀਲ ਪਾਏ ਹੁੰਦੇ ਸੀਗੇ, ਛੋਟੇ ਛੋਟੇ ਕਮਰੇ ਹੁੰਦੇ ਸੀ ਬਣਾਏ ਹੋਏ। ਅੱਛਾ ਜੀ, ਹਾਂਜੀ ਹਾਂ। ਤੇ ਤੁਹਾਨੂੰ ਖੇਤ ਵੀ ਪਤਾ? ਖੇਤ ਵੀ ਹੈ, ਖੇਤ ਤਾਂ ਉਹੀ ਆਏ ਹੋਏ ਖੇਤ ਬੜੇ ਭਾਈ ਨੂੰ ਬੋਲਤਾ ਪਤਾ ਵੀ ਉਸ ਤੋਂ ਬਾਅਦ ਉਹ ਹੈਗੇ ਨਾ। ਜਿਸ ਬਾਹਰ ਭਾਈ ਨੂੰ ਪਰ ਉਹ ਦਰਵਾਜ਼ੇ ਨੂੰ ਬੰਦ ਕਰਤਾ ਜੀ ਨਾ।
ਦੇਖਿਆ ਪਿਆ ਮੈਂ ਆ ਨਾਲ ਵਾਲੇ ਘਰ ਹਾਂਜੀ ਠੀਕ ਹੈ ਤੁਸੀਂ ਉਦੋਂ ਸੀਗੇ ਜੀ ਜਦੋਂ ਨਹੀਂ ਯਾਰ ਹਾਂ ਪਹਿਲੇ ਜਿਹੜੀ ਡਿਊਟੀ ਸੀ ਉਹ ਵੀ ਢਾਤੀ ਅਸੀਂ ਪੂਰੇ ਡਿਊਟੀ ਉਹ ਬਣਿਆ ਹੋਇਆ ਸੀਗਾ ਗੇਟ ਬਣਿਆ ਹੋਇਆ ਸੀ ਹਾਂਜੀ ਉਹ ਤਾਂ ਮੈਨੂੰ ਮੇਰੇ ਦਾਦਾ ਜੀ ਨੇ ਸਾਨੂੰ ਦੱਸਿਆ ਸੀ ਉੱਥੇ ਗੇਟ ਬਣਿਆ ਹੋਇਆ ਸੀ ਹਾਂਜੀ ਫਿਰ ਉੱਥੇ ਜਾ ਕੇ ਵੀ ਅਸੀਂ ਘਰ ਦੇ ਮੂਹਰੇ ਉਹ ਗੇਟ ਬਣਾਇਆ ਹੋਇਆ ਸੀ ਡੋਲੀ ਉਹ ਉਧਰ ਦੂਜਾ ਘਰ ਚਾਲੀ ਇਹ ਵੀ ਕਮਰਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜਿੰਦਰ ਕੌਰ ਹੈ ਜੀ ਮੇਰੇ ਦਾਦਾ ਜੀ ਦਾ ਨਾਮ ਸੱਜਣ ਸਿੰਘ ਗਿੱਲ ਤੇ ਮੇਰੇ ਡੈਡੀ ਜੀ ਦਾ ਨਾਮ ਨਛੱਤਰ ਸਿੰਘ ਗਿੱਲ ਜੀ ਜਿਹੜੇ ਕਿ ਇਸ ਪਿੰਡ ਵਿੱਚ ਰਹਿੰਦੇ ਸੀ ਚੱਕ 94 ਵਿੱਚ ਉਹ ਇਸ ਪਿੰਡ ਬਾਰੇ ਸਾਨੂੰ ਦੱਸਦੇ ਹੁੰਦੇ ਸੀ ਕਿ ਸਾਡਾ ਪਿੰਡ ਪਾਕਿਸਤਾਨ ਵਿੱਚ ਚੱਕ 94 ਵਿੱਚ ਸੀ ਮੇਰੇ ਡੈਡੀ ਜੀ ਵੀ ਇੱਥੇ ਬੋਰਨ ਹੋਏ ਜੀ ਇੱਥੇ ਖੇਡੇ ਹੋ ਤੇ ਜਦੋਂ 47 ਚ ਚਲੇ ਗਏ ਤੇ ਮੇਰੇ ਦਿਲ ਦੀ ਬਹੁਤ ਖਾਹਿਸ਼ ਸੀ ਕਿ ਮੈਂ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਉਹ ਧਰਤੀ ਤੇ ਜ਼ਰੂਰ ਜਾ ਕੇ ਆਵਾਂ ਜਿੱਥੇ ਮੇਰੇ ਡੈਡੀ ਜੀ ਪੈਦਾ ਹੋਏ ਤੇ ਖੇਡੇ ਤੇ ਜਿੱਥੇ ਮੇਰੀ ਦਾਦੀ ਜੀ ਮੇਰੇ ਭੂਆ ਜੀ ਮੇਰੇ ਚਾਚਾ ਜੀ ਮੇਰੇ ਤਾਇਆ ਜੀ ਸਾਰੇ ਇਸ ਘਰ ਵਿੱਚ ਰਹਿੰਦੇ ਸੀ ਤੇ ਮੈਨੂੰ ਜਦੋਂ ਮੈਂ ਇਸ ਪਿੰਡ ਦੇ ਵਿੱਚ ਐਂਟਰ ਹੋਈ ਜੂਹ ਦੇ ਵਿੱਚ ਚੱਕ 94 ਵਿੱਚ ਜੋ ਮੇਰੇ ਅੰਦਰ ਫੀਲਿੰਗ ਹੋ ਰਹੀ ਸੀ ਉਹ ਸਿਰਫ ਮੈਂ ਹੀ ਜਾਣਦੀ ਸੀ ਜਾਂ ਮੇਰਾ ਪਰਮਾਤਮਾ ਕਿ ਮੈਂ ਕਿੰਨੀ ਖੁਸ਼ ਨਸੀਬ ਹਾਂ ਕਿ ਅੱਜ ਮੈਂ ਇਸ ਧਰਤੀ ਤੇ ਆ ਗਈ ਜਿੱਥੇ ਮੇਰੇ ਵੱਡੇ ਵਡੇਰੇ ਰਹੇ ਤੇ ਮੈਂ ਉਸ ਰਸੋਈ ਵਿੱਚ ਬੈਠ ਕੇ 5 ਮਿੰਟ ਉਹ ਵਧੀਆ ਫੀਲਿੰਗ ਲਈ ਜਿਹੜੀ ਕਿ ਮੇਰੇ ਦਾਦੂ ਜੀ ਮੇਰੇ ਡੈਡੀ ਜੀ ਉਹਨਾਂ ਨੂੰ ਖਾਣਾ ਬਣਾ ਕੇ ਖਿਲਾਉਂਦੇ ਸੀ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਮੈਂ ਉਹਨਾਂ ਦੇ ਕੋਲ ਹੀ ਬੈਠੀ ਮੈਨੂੰ ਬਹੁਤ ਲੋਕਾਂ ਨੂੰ ਦੇ ਦੇ ਜਿਹੜੇ ਡੈਡੀ ਦਾ ਘਰ ਸੀ ਉਹਨਾਂ ਨੇ ਡਿਵਾਈਡ ਕਰਕੇ ਉੱਥੇ ਲੋਕਾਂ ਨੂੰ ਦੇ ਡਿਵਾਈਡ ਕੀਤਾ ਸਿੰਘ
ਪੰਜੜ ਸਿੰਘ ਦੀ ਸਾਡੇ family ਪੜਦਾਦੇ ਦਾ ਨਾਮ ਮਿੱਤਰ ਸਿੰਘ ਸੀ ਜੀ ਤੇ ਸਾਡੇ ਦਾਦਾ ਜੀ ਚਾਰ ਬ੍ਰਦਰ ਸੀ, ਸੱਜਣ ਸਿੰਘ, ਸੋਹਣੇ ਸਿੰਘ ਤੇ ਗੱਜਣ ਸਿੰਘ ਤੇ ਬਰਿਆਮ ਸਿੰਘ। ਸਾਡੇ ਪੜਦਾਦੇ ਦਾ ਨਾਮ ਮਿੱਤਰ ਸਿੰਘ ਸੀਗਾ ਜੀ। ਮੈਨੂੰ ਲੱਗਦਾ ਮਿੱਤਰ ਸਿੰਘ ਉਹਨਾਂ ਦੇ ਨਾਂ ਤੇ ਬੋਲਦਾ ਜੀ ਘਰ। ਉਹ ਐਕਚੁਅਲੀ ਨਾ ਜਾਣ ਚੱਕੇ ਬਿਮਾਰ ਹੋ ਗਏ, ਫਿਰ ਉਹ ਫੌਤ ਹੋ ਗਈ ਜੀ। ਉਹ ਤਾਂ ਕਹਿੰਦੇ ਰਹੇ ਉਹ ਸਾਡੇ ਨਾਲ ਆਉਣਾ ਚਾਹੁੰਦੇ ਸੀ ਜੀ, ਕਹਿੰਦੇ ਸੀ ਸਾਨੂੰ ਨਾਲ ਲੈ ਕੇ ਜਾਇਓ। ਬਸ ਇਹ ਵੀ ਕਿਸਮਤ ਦੀ ਗੱਲ ਆ ਕਿ ਜਦੋਂ ਇਹਨਾਂ ਕੋਲ ਵੀਡੀਓ ਇਹਨਾਂ ਦੇ ਪਿੰਡ ਦੀ ਆਈ, ਇਹ ਵੀ ਦੁਨੀਆ ਤੋਂ ਚਲੇ ਗਏ। ਪਰ ਉਹਨਾਂ ਨੇ ਜੋ ਤੁਸੀਂ ਵੀਡੀਓ ਬਣਾ ਕੇ ਭੇਜੀ ਸੀ ਉਹ ਉਹਨਾਂ ਨੇ ਦੇਖ ਲਈ ਸੀ। ਉਹ ਬਹੁਤ ਖੁਸ਼ ਹੋਏ ਸੀ ਕਿ ਇੱਕ ਮਤਲਬ ਮੈਂ ਦੇਖ ਲਿਆ, ਉਹ ਜਗ੍ਹਾ ਦਰਵਾਜ਼ਾ ਦੇਖ ਲਿਆ, ਉਹ ਖੁਸ਼ ਬਹੁਤ ਹੋਏ ਸੀ। ਉਹ ਕਹਿੰਦੇ ਸੀ ਮੈਨੂੰ ਇੱਕ ਵਾਰੀ ਲੈ ਚੱਲੋ ਇੱਥੋਂ। ਤੇ ਉਹ ਸਿੱਖ ਸੀ, ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਉੱਥੇ ਜਾ ਕੇ ਕੁਝ ਹੋ ਗਿਆ ਮੇਰੀ, ਉਹ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਉੱਥੇ ਹੀ ਦਾਗ ਲਾ ਆਇਓ ਪਰ ਮੈਨੂੰ ਇੱਕ ਵਾਰੀ ਲੈ ਚੱਲੋ। ਜਾਣੀ ਉਹਨਾਂ ਦੀ ਦਿਲ ਦੀ ਦਿਲ ਦੀ ਖ਼ਾਹਿਸ਼ ਸੀ, ਪਰ ਉਹ ਆ ਨਹੀਂ ਸਕੇ। ਦਾਦਾ ਜੀ ਨੇ ਸਾਨੂੰ ਦੱਸਿਆ ਸੀ ਉੱਥੇ ਗੇਟ ਬਣਿਆ ਹੋਇਆ ਸੀ। ਨਹੀਂ, ਇੱਕ ਫਿਰ ਉੱਥੇ ਜਾ ਕੇ ਵੀ ਅਸੀਂ ਘਰ ਦੇ ਮੂਹਰੇ ਉਹ ਗੇਟ ਬਣਾਇਆ ਹੋਇਆ ਸੀ।